ਜਾਵੇਦ ਬੂਟਾ ਹੋਰਾਂ ਦਾ ਨਾਂ ਅਕੈਡਮੀ ਆਫ ਪੰਜਾਬ ਇਨ ਨਾਰਥ ਅਮਰੀਕਾ ਦੇ ਮੋਢੀਆਂ ਵਿੱਚ ਸ਼ਾਮਿਲ ਹੈ। ਇਸ ਤੋਂ ਵੱਖ ਹਿੰਦੀ ਕਹਾਣੀਆਂ ਅਤੇ ਨਾਵਲ ਦਾ ਤਰਜਮਾ ਪੰਜਾਬੀ ਦੇ ਵਿੱਚ ਕਰਨਾ ਵੀ ਆਪ ਦੇ ਸਿਰ ਜਾਂਦਾ ਹੈ। ਇਸ ਦੇ ਨਾਲ ਨਾਲ ਆਪ ਨੇ ਕਈ ਗੁਰਮੁਖੀ ਦੀਆਂ ਕਹਾਣੀਆਂ ਸ਼ਾਹਮੁਖੀ ਰਾਹੀਂ ਸਾਡੇ ਤੀਕਰ ਅਪਣਾਈਆਂ। ਮੁੱਲ ਦੀ ਤੀਵੀਂ ਸ਼ਾਹਮੁਖੀ ਦੇ ਵਿੱਚ ਵੀਨਾ ਵਰਮਾ ਦੀਆਂ ਕਹਾਣੀਆਂ ਜਾਵੇਦ ਬੂਟਾ ਦੇ ਜ਼ਰੀਏ ਸਾਡੇ ਤੀਕ ਪੜ ਸਕੀਆਂ। ਰਛਪਾਲ ਦਾ ਨਾਵਲ, ਇਸੇ ਤਰ੍ਹਾਂ ਜਿਵੇਂ ਮਿੱਤਰੋ ਮਰਜਾਨੀ ਕ੍ਰਿਸ਼ਨਾ ਸੋਪਤੀ ਦਾ ਨਾਵਲ ਵੀ ਜਾਵੇਦ ਬੂਟਾ ਹੋਰਾਂ ਨੇ ਪੰਜਾਬੀ ਦੇ ਵਿੱਚ ਤਰਜਮਾ ਕੀਤਾ। ਇਸੇ ਤਰ੍ਹਾਂ ਹਿੰਦੀ ਕਹਾਣੀਆਂ ਦਾ ਤਰਜਮਾ ਔਖਾ ਕੰਮ ਦੇ ਸਰਨਾਮੇ ਹੇਠ ਛਾਪੇ ਚੜ੍ਹਿਆ। ਜਾਵੇਦ ਬੂਟਾ ਹੋਰਾਂ ਨੇ ਪੰਜਾਬੀ ਕਹਾਣੀ ਅਤੇ ਪੰਜਾਬੀ ਨਾਵਲ ਦੇ ਵਿੱਚ ਤਰਜਮੇ ਰਾਹੀਂ ਬਹੁਤ ਸੋਹਣਾ ਕੰਮ ਜਿਹੜਾ ਹੈ ਉਹ ਸਾਹਮਣੇ ਲਿਆਂਦਾ ਹੈ। ਅਤੇ ਆਸ ਕੀਤੀ ਜਾ ਰਹੀ ਸੀ ਇੱਕ ਲੰਮੇ ਚਿਰ ਤੋਂ ਕਿ ਜਾਵੇਦ ਬੂਟਾ ਹੋਰੀ ਆਪਣੀਆਂ ਕਹਾਣੀਆਂ ਜਾਂ ਨਾਵਲ ਵੀ ਪੰਜਾਬੀ ਪੜ੍ਹਨਹਾਰਾਂ ਨੂੰ ਦਾਨ ਕਰਨਗੇ, ਦੇਣਗੇ। ਹਥਲਾ ਕਹਾਣੀ ਪਰਾਗਾ ਚੋਲਾਂ ਦੀ ਬੁਰਕੀ, ਇਹ ਕਹਾਣੀ ਪਰਾਗਾ ਛਾਪੇ ਚੜ੍ਹਿਆ ਹੈ ਕਿਤਾਬ ਤ੍ਰਿੰਜਨ ਲਾਹੌਰ ਵੱਲੋਂ। ਇਹ ਕਹਾਣੀ ਪਰਾਗਾ ਜੁਲਾਈ 2021 ਦੇ ਵਿੱਚ ਛਪਿਆ। ਇਹਦੇ ਕੁੱਲ ਸਫ਼ੇ 168 ਨੇ ਅਤੇ ਇਹਦੇ ਵਿੱਚ ਕੁੱਲ ਕਹਾਣੀਆਂ ਜਿਹੜੀਆਂ ਸ਼ਾਮਿਲ ਕੀਤੀਆਂ ਗਈਆਂ ਨੇ ਉਹ 17 ਕਹਾਣੀਆਂ ਨੇ। ਜਾਵੇਦ ਬੂਟਾ ਹੋਰੀ ਕਾਫੀ ਲੰਮੇ ਚਿਰ ਤੋਂ ਵਿਦੇਸ਼ ਵਿੱਚ ਰਹਿ ਰਹੇ ਨੇ ਅਤੇ ਵਿਦੇਸ਼ ਵਸਦੇ ਲੋਕਾਂ ਦੇ ਵਿੱਚ ਪੰਜਾਬੀ ਪਿਆਰ ਦਾ ਜਜ਼ਬਾ ਉਹ ਪੈਦਾ ਕਰਦੇ ਨੇ ਅਤੇ ਇਹੀ ਜਜ਼ਬਾ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਵੀ ਨਜ਼ਰ ਆਉਂਦਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉਹ ਕਦੇ ਵੀ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕੇ। ਇਸੇ ਲਈ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਦੇ ਵਿੱਚ ਵੀ ਸਾਨੂੰ ਉਹ ਪੰਜਾਬ ਨਜ਼ਰ ਆਉਂਦਾ ਹੈ ਜਿਹੜਾ ਹੱਸਦਾ ਖੇਡਦਾ ਸੀ, ਜਾਂ ਫਿਰ ਉਹ ਪੰਜਾਬ ਦੇ ਰੰਗ ਵੀ ਨਜ਼ਰ ਆਉਂਦੇ ਨੇ ਜਦੋਂ ਇੱਥੇ ਖੂਨ ਦੀ ਹੋਲੀ ਖੇਡੀ ਗਈ। ਅਤੇ ਘੂਰ ਦੀਆਂ ਅੱਖਾਂ ਵਰਗੀ ਜਿਹੜੀ ਜਦੋਂ ਕਹਾਣੀ ਲਿਖਦੇ ਨੇ ਅਤੇ ਉਹ ਕੈਮਰਾਮੈਨ ਬਣ ਜਾਂਦੇ ਨੇ ਜਿਹੜਾ ਜਲਿਆਂਵਾਲਾ ਬਾਗ ਦੇ ਵਿੱਚ ਜਾਂਦਾ ਹੈ ਅਤੇ ਫਿਰ ਉੱਥੇ ਜਿਹੜੀ ਖੂਨ ਦੀ ਹੋਲੀ ਖੇਡੀ ਗਈ ਸੀ ਅਤੇ ਕਿਵੇਂ ਉੱਥੇ ਲਾਸ਼ਾਂ ਪੰਜਾਬੀਆਂ ਦੀਆਂ ਵਿਛੀਆਂ ਸਨ ਅਤੇ ਪੰਜਾਬੀ ਬਾਲ, ਪੰਜਾਬੀ ਸਵਾਣੀਆਂ, ਪੰਜਾਬੀ ਮਰਦ ਜਿਹੜੇ ਜਿਵੇਂ ਉਹ ਲਾਸ਼ਾਂ ਦਾ ਰੂਪ ਧਾਰ ਗਏ ਅਤੇ ਕਿਵੇਂ ਉਹ ਅੱਜ ਵੀ ਪੁਕਾਰ ਰਹੇ ਨੇ। ਜਲਿਆਂਵਾਲਾ ਬਾਗ ਨੂੰ ਪੰਜਾਬ ਦਾ ਕਰਬਲਾ ਕਿਹਾ ਜਾਂਦਾ ਹੈ। ਘੂਰ ਦੀਆਂ ਅੱਖਾਂ ਦੇ ਵਿੱਚ ਸਾਨੂੰ ਉਸ ਵੇਲੇ ਦੇ ਵਿੱਚ ਜਿਹੜਾ ਵਾਪਰੀ ਸੀ ਉਹ ਇੰਝ ਲੱਗਦਾ ਹੈ ਕਿ ਜਾਵੇਦ ਬੂਟਾ ਨੇ ਅੱਖੀਆਂ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਅਤੇ ਫਿਰ ਜਲਿਆਂਵਾਲਾ ਬਾਗ ਦਾ ਜਿਵੇਂ ਉਸ ਜਨਰਲ ਡਾਇਰ ਨੂੰ ਜਾਂ ਉਸ ਤਰ੍ਹਾਂ ਦੇ ਜਿਹੜੇ ਹਾਲਾਤ ਪੈਦਾ ਕਰਦੇ ਨੇ ਉਹਨਾਂ ਨੂੰ ਕਿਵੇਂ ਮਾਰ ਮੁਕਾਇਆ ਅਤੇ ਉਹ ਕਿਹੜਾ ਪੰਜਾਬੀ ਸੀ, ਉਸ ਦੇ ਹਵਾਲੇ ਨਾਲ ਵੀ ਇਹਦੇ ਵਿੱਚ ਇਸ਼ਾਰੇ ਸਾਡੇ ਕੋਲ ਨੇ। ਜਿਵੇਂ ਦੱਸਿਆ ਗਿਆ ਕਿ ਜਾਵੇਦ ਬੂਟਾ ਹੋਰੀ ਲੰਬੇ ਚਿਰ ਤੋਂ ਵਿਦੇਸ਼ ਵਿੱਚ ਰਹਿ ਰਹੇ ਨੇ, ਪਰ ਜਿਹੜੀ ਉਹ ਬੋਲੀ ਲਿਖਦੇ ਨੇ ਉਹ ਮਾਝੇ ਦੀ ਏ ਅਤੇ ਪੰਜਾਬ ਦੇ ਵੇਲੇ ਦੀ ਬੋਲੀ ਏ ਅਤੇ ਅਜੋਕੇ ਸਮੇਂ ਅੰਦਰ ਪੰਜਾਬ ਅਤੇ ਪੰਜਾਬੀ ਦੀ ਗੱਲ ਉਹ ਬੜੇ ਤਗੜੇ ਅੰਦਾਜ਼ ਨਾਲ ਕਰਦੇ ਪਏ ਨੇ। ਉਹਨਾਂ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਅਸੀਂ ਵੇਖਦੇ ਹਾਂ ਕਿ ਉਹਨਾਂ ਦੀਆਂ ਕਹਾਣੀਆਂ ਕਿਹੜੀਆਂ ਕਿਹੜੀਆਂ ਨੇ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਅਤੇ ਫਿਰ ਉਹਨਾਂ ਨੇ ਮੁੱਢਲੇ ਤੌਰ 'ਤੇ ਆਪਣੇ ਜਿਹੜੇ ਵਿਚਾਰ ਸਾਂਝੇ ਕੀਤੇ ਨੇ ਉਸ ਨੂੰ ਵੀ ਦੇਖਦੇ ਹਾਂ। ਪਹਿਲੀ ਕਹਾਣੀ ਮਿੱਠੀ ਗਾਜਰ। ਬਾਲਪਨ, ਬਚਪਨ ਅਤੇ ਅਜੋਕੇ ਸਮੇਂ ਦੇ ਵਿੱਚ ਜਿਵੇਂ ਉਹ ਵਿਦੇਸ਼ ਦੇ ਵਿੱਚ ਕੰਮ ਕਰ ਰਿਹਾ ਹੈ ਅਤੇ ਉਹ ਮਿੱਠੀ ਗਾਜਰ ਕਿਵੇਂ ਉਸ ਨੂੰ ਪੁਰਾਣੇ ਵੇਲੇ ਦੇ ਨਾਲ ਜੋੜ ਲੈਂਦੀ ਹੈ ਅਤੇ ਪੁਰਾਣੀਆਂ ਯਾਦਾਂ ਅਤੇ ਅਜੋਕੇ ਸਮੇਂ ਦੀਆਂ ਯਾਦਾਂ ਉਸ ਦੇ ਨਾਲ ਕਿਵੇਂ ਜੁੜ ਜਾਂਦੀਆਂ ਨੇ, ਉਸ ਦੇ ਹਵਾਲੇ ਨਾਲ ਬਹੁਤ ਖੂਬਸੂਰਤ ਤਾਸੁਰ ਭਰੀ ਇਹ ਕਹਾਣੀ। ਪਹਿਲੀ ਕਹਾਣੀ ਹੀ ਪੜ੍ਹਨ ਵਾਲੇ ਨੂੰ ਅਕਲਾਵੇ ਵਿੱਚ ਲੈ ਲੈਂਦੀ ਹੈ ਅਤੇ ਉਹਨੂੰ ਨਾਲ ਨਾਲ ਲੈ ਕੇ ਅਗਾਂਹ ਤੁਰਦੀ ਹੈ। ਸਲਾਮੀ ਦੂਜੀ ਕਹਾਣੀ। ਤੀਜੀ ਕਹਾਣੀ ਘੂਰ ਦੀਆਂ ਅੱਖਾਂ ਜਿਹੜੀ ਜਲਿਆਂਵਾਲੇ ਬਾਗ ਦੇ ਹਵਾਲੇ ਨਾਲ ਹੈ।
चौथी कहानी चुप वरत गई, पंजवीं कहानी उस्ताद शगिर्द, छेवीं कहानी मेड इन चाइना, सतवीं कहानी जहाज़, अठवीं कहानी गुड़ती, नौवीं कहानी चौलां दी बुरकी। चौलां दी बुरकी इस परागे की टाइटल कहानी है। इस दे हवाले नाल असीं सारियां कहानियां दे सरनामे दस के तुहाडे नाल गल करने आ। 10वीं कहानी मरदमशुमारी, 11वीं कहानी तुहाडी भैन नूं, 12वीं कहानी बाबरी मसीत, 13वीं कहानी सुफना, 14वीं कहानी नई, 15वीं कहानी कबर, 16वीं कहानी होंद, 17वीं कहानी सवाली। ਇਹ कहानियां जवेद बूटा होरां दियां। जिवें कि असीं दस्सिआ कि चौलां दी बुरकी, चौलां दी बुरकी जदों असीं कहानी देखने आ ते ਉਹਦੇ ਵਿੱਚ बीजी ਜਿਹੜੇ ਨੇ ਉਹ ਮਰਕਜ਼ੀ ਕਿਰਦਾਰ ਨੇ। ਉਹ ਕਿਵੇਂ ਉਸ ਚੌਲਾਂ ਦੀ ਬੁਰਕੀ ਦੇ ਨਾਲ ਆਪਣੇ ਪੁਰਾਣੇ 1947 ਦੇ ਵੇਲੇ ਦੇ ਸਾਂਝੇ ਪੰਜਾਬ, ਸਾਂਝੇ ਦੋਸਤ, ਸਾਂਝਾ ਜਿਹੜਾ ਵਸੇਬ ਸੀ ਉਸ ਨੂੰ ਯਾਦ ਕਰਦੀਆਂ ਨੇ ਤੇ ਉਹ ਚੌਲਾਂ ਦੀ ਬੁਰਕੀ ਉਹਨਾਂ ਦੇ ਸੰਗ ਦੇ ਵਿੱਚ ਹੀ ਅੜ ਜਾਂਦੀ ਹੈ। ਅਖੀਰਲੀਆਂ ਸਤਰਾਂ ਅਸੀਂ ਦੇਖਣੇ ਆ ਮੇਰੀ ਚੌਲਾਂ ਦੀ ਬੁਰਕੀ। ਬੀਜੀ ਦੀ ਭੁੱਬ ਨਿਕਲ ਗਈ, ਉਹਨਾਂ ਦੇ ਹੱਥ ਵਿੱਚ ਫੜੀ ਚੌਲਾਂ ਦੀ ਬੁਰਕੀ ਉਹਨਾਂ ਦੀ ਪਲੇਟ ਵਿੱਚ ਡਿੱਗ ਕੇ ਖਿਲਰ ਗਈ। ਬੀਜੀ ਨੇ ਮੈਨੂੰ ਜੱਫਾ ਮਾਰਿਆ ਤੇ ਨਿਆਣਿਆਂ ਵਾਂਗ ਢਾਈ ਮਾਰ ਕੇ ਰੋਣ ਲੱਗ ਪਏ। ਹੁਣ ਇਹ ਬੀਜੀ ਜਿਹੜੇ ਨੇ ਇਹ ਉਸ ਪੰਜਾਬ ਦੇ ਵਾਸੀ ਨੇ ਜਦੋਂ ਸਾਰੇ ਧਰਮਾਂ ਵਾਲੇ ਇਕੱਠੇ ਮਿਲ ਕੇ ਰਹਿ ਰਹੇ ਨੇ, ਇੱਕੋ ਥਾਲੀ ਦੇ ਵਿੱਚ ਖਾ ਰਹੇ ਨੇ, ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਪਏ ਨੇ। ਤੇ ਇਹ ਬੀਜੀ ਜਿਹੜੇ ਸਿੱਖ ਪਰਿਵਾਰ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਇਹ ਕਿਵੇਂ ਮੁਸਲਮਾਨ ਪਰਿਵਾਰ ਦੇ ਨਾਲ ਉੱਠਦੀਆਂ ਬਹਿੰਦੀਆਂ ਤੇ ਉਹਨਾਂ ਦੇ ਨਾਲ ਭਾਈਚਾਰਾ ਉਹਨਾਂ ਦਾ ਹੈ, ਉਸ ਨੂੰ ਕਿਵੇਂ ਮੁਕਾ ਦਿੱਤਾ ਗਿਆ। ਜਦੋਂ 47 ਨੂੰ ਪੰਜਾਬ ਨੂੰ ਵੰਡਿਆ ਜਾਂਦਾ ਹੈ ਤੇ ਫਿਰ ਉਸ ਦੀ ਚੌਲਾਂ ਦੀ ਬੁਰਕੀ ਹਲੇ ਉਹ ਖਾ ਹੀ ਰਹੀ ਹੁੰਦੀ ਹੈ ਕਿ ਉਸਨੇ ਹਲੇ ਮੂੰਹ 'ਚ ਉਹਨੂੰ ਪਾਉਣ ਦੀ ਮੋਹਲਤ ਨਹੀਂ ਮਿਲਦੀ ਤੇ ਉਸ ਨੂੰ ਉਹਦੀ ਮਾਂ ਖਿੱਚ ਕੇ ਲੈ ਜਾਂਦੀ ਹੈ। ਇਹਦੇ ਵਿੱਚ ਉਹਨਾਂ ਨੇ ਉਸ ਵਸੇਬ ਦੇ ਵਿੱਚ ਜਿਹੜਾ ਇੱਕਦਮ ਤਾਸੁਰ ਜਿਹੜਾ ਪੈਦਾ ਹੋ ਗਿਆ, ਇੱਕ ਦੂਜੇ ਨੂੰ ਕਤਲ ਕਰਨ ਦਾ, ਇੱਕ ਦੂਜੇ ਨੂੰ ਮਾਰਨ ਦਾ, ਇੱਕ ਦੂਜੇ ਨੂੰ ਖ਼ਤਮ ਕਰਨ ਦਾ, ਔਰ ਇੱਕਦਮ ਜਿਹੜੀ ਮਜ਼ਹਬੀ ਇੰਤਹਾ ਪਸੰਦੀ ਜਿਹੜੀ ਸ਼ੁਰੂ ਹੋ ਗਈ, ਉਸ ਦੇ ਹਵਾਲੇ ਨਾਲ ਇੱਕ ਵਧੀਆ ਕਹਾਣੀ ਹੈ। ਉਸਨੇ ਬੜਾ ਤਾਸੁਰ ਜਿਹੜਾ ਇਸ ਕਹਾਣੀ ਰਾਹੀਂ ਸਾਨੂੰ ਜਵੇਦ ਬੂਟਾ ਹੋਰਾਂ ਨੇ ਸਾਹਮਣੇ ਲਿਆ ਕੇ ਦਿਖਾਇਆ ਹੈ। ਇਹ ਆਪਣੇ ਵਿਚਾਰ ਜਿਹੜੇ ਨੇ ਜਵੇਦ ਬੂਟਾ ਹੋਰੀ ਆਪਣੀ ਵੇਲ ਦੇ ਸਰਨਾਮੇ ਹੇਠ ਆਪਣੇ ਵਿਚਾਰ ਲਿਖਦੇ ਨੇ। ਮੈਂ ਆਪਣੀ ਇਹ ਕਿਤਾਬ ਆਪਣੇ ਮਾਪਿਆਂ ਆਇਸ਼ਾ ਬੀਬੀ ਤੇ ਮੁਹੰਮਦ ਬੂਟਾ ਹੋਰਾਂ ਦੀ ਨਜ਼ਰ ਕਰਨਾ। ਦੋਵਾਂ ਨੂੰ ਪੜ੍ਹਨਾ ਲਿਖਣਾ ਔਖਾ ਨਹੀਂ ਸੀ ਆਉਂਦਾ, ਪਰ ਉਹ ਮਾਂ ਬੋਲੀ ਪੰਜਾਬੀ ਦਾ ਇੱਕ ਬੇਅੰਤ ਭੰਡਾਰ ਸਨ। ਮੇਰਾ ਪਿਓ ਜਿਨ੍ਹਾਂ ਨੇ ਆਪਣਾ ਨਾਂ ਲਿਖਣਾ ਆਪਣੀ ਔਲਾਦ ਤੋਂ ਸਿੱਖਿਆ, ਉਹਨਾਂ ਰਾਤ ਨੂੰ ਦੀਵੇ ਜਾਂ ਲਾਲਟੈਨ ਦੇ ਚਾਨਣ ਹੇਠ ਮੌਲਵੀ ਗੁਲਾਮ ਰਸੂਲ ਹੋਰਾਂ ਦੀ ਕਿਤਾਬ ਅਹਿਸਨੁਲ ਕਸਸ ਕਿੱਸਾ ਯੂਸਫ ਸੁਲੈਖਾ ਲੈ ਕੇ ਬਹਿ ਜਾਣਾ ਤੇ ਹਰਫ ਜੋੜ ਜੋੜ ਕੇ ਅਸਾਂ ਦੋਵਾਂ ਨੇ ਪੜ੍ਹਨਾ। ਚੌਲਾਂ ਦੀ ਬੁਰਕੀ ਜਵੇਦ ਬੂਟਾ ਹੋਰਾਂ ਦੀਆਂ ਕਹਾਣੀਆਂ ਦਾ ਪਰਾਗਾ। ਇਹਦੇ ਵਿੱਚ ਸੋਹਣੀਆਂ ਕਹਾਣੀਆਂ ਨੇ ਜਿਹੜੀਆਂ ਪੜ੍ਹਨਹਾਰਾਂ ਨੂੰ ਕਾਫੀ ਸਵਾਦ ਜਿਹੜੇ ਨੇ ਉਹ ਵਿਦੇਸ਼ ਦੇ ਦੇਸ਼ ਦੇ ਆਪਣੇ ਗੁਜ਼ਰੇ ਵੇਲੇ ਦੇ ਉਸ ਗੁਜ਼ਰੇ ਵੇਲੇ ਦੇ ਵਿੱਚ ਵਾਪਰੇ ਵਾਕਿਆਤ ਨੂੰ ਸਾਡੇ ਨਾਲ ਸਾਂਝਾ ਕਰਦੇ ਜਵੇਦ ਬੂਟਾ ਹੋਰੀ ਕਿਧਰੇ ਕਿਧਰੇ ਹੱਦੋਂ ਵੱਧ ਜਜ਼ਬਾਤੀ ਹੋ ਜਾਂਦੇ ਨੇ ਤੇ ਸਾਨੂੰ ਵੀ ਉਸੇ ਜਜ਼ਬਾਤ ਦੇ ਨਾਲ ਨਾਲ ਟੋਰ ਲੈਂਦੇ ਨੇ। ਇਹੀ ਇੱਕ ਚੰਗੇ ਤੇ ਵਧੀਆ ਕਹਾਣੀਕਾਰ ਦਾ ਜਿਹੜਾ ਹੈ ਉਹ ਫਨ ਹੁੰਦਾ ਹੈ ਕਿ ਉਹ ਫਨੀ ਲਿਹਾਜ਼ ਨਾਲ ਐਡੀ ਮਜ਼ਬੂਤੀ ਪੈਦਾ ਕਰ ਦਿੰਦਾ ਹੈ ਕਿ ਉਹ ਕਹਾਣੀ ਰਾਹੀਂ ਸਾਨੂੰ ਉਸ ਮਾਹੌਲ ਦੇ ਵਿੱਚ ਵੀ ਲੈ ਜਾਂਦਾ ਹੈ ਜਿਸ ਮਾਹੌਲ ਦੇ ਵਿੱਚ ਕਹਾਣੀ ਰਚੀ ਗਈ ਹੁੰਦੀ ਹੈ। ਇਹਦੇ 168 ਸਫ਼ੇ ਨੇ, 17 ਕਹਾਣੀਆਂ ਨੇ ਤੇ ਇਹਦਾ ਮੁੱਲ ਜਿਹੜਾ ਹੈ ਉਹ 400 ਰੁਪਇਆ ਰੱਖਿਆ ਗਿਆ ਹੈ। ਕਿਤਾਬ ਤ੍ਰਿੰਜਨ ਮੀਆਂ ਚੈਂਬਰ 3 ਟੈਂਪਲ ਰੋਡ ਲਾਹੌਰ ਤੋਂ ਇਹ ਕਿਤਾਬ ਮੰਗਵਾਈ ਜਾ ਸਕਦੀ ਹੈ। ਚੌਲਾਂ ਦੀ ਬੁਰਕੀ ਜਵੇਦ ਬੂਟਾ ਹੋਰਾਂ ਦੀ ਕਿਤਾਬ।